ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਖਨੌਰੀ ਬਾਰਡਰ ਤੇ ਜੋ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਸ਼ੁਭਕਰਨ ਸਿੰਘ 22 ਸਾਲਾ ਕਿਸਾਨ, 2 ਕਿੱਲਿਆਂ ਦਾ ਮਾਲਕ, 2 ਭੈਣਾਂ ਦਾ ਇੱਕੋ ਇੱਕ ਭਰਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਤੇ ਇਸ ਅੰਦੋਲਨ ਖਾਤਰ, ਕਿਸਾਨਾਂ ਦੀ ਮੰਗਾਂ ਖਾਤਰ ਆਪਣੀ ਜਾਨ ਦੇ ਗਿਆ। ਹੁਣ ਤੱਕ ਕਿਸਾਨ ਅੰਦੋਲਨ ਦੂਜੇ ਦੇ ਵਿੱਚ ਸ਼ਹੀਦ ਹੋਣ ਵਾਲਾ ਇਹ ਚੌਥਾ ਕਿਸਾਨ ਹੈ। ਇਸ ਤੋਂ ਪਹਿਲਾਂ 3 ਕਿਸਾਨ ਵੱਖ-ਵੱਖ ਥਾਵਾਂ ਤੇ ਆਪਣੀਆਂ ਜਾਨਾਂ ਦੇ ਚੁੱਕੇ ਨੇ ਇਸ ਅੰਦੋਲਨ ਖਾਤਰ, ਇਸ ਅੰਦੋਲਨ ਨੂੰ ਸਿੰਜਣ ਖਾਤਰ ਆਪਣੀ ਜਾਨ ਦੇ ਚੁੱਕੇ ਨੇ, ਆਪਣਾ ਖੂਨ ਵਹਾ ਚੁੱਕੇ ਨੇ। ਪਰ ਹੁਣ 2024 ਦੇ ਵਿੱਚ ਆਪਾਂ ਖੜੇ ਹਾਂ ਤੇ ਇਹ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਭਾਜਪਾ ਦਾ ਕਿਸਾਨਾਂ ਦੇ ਨਾਲ ਨਜਿੱਠਣ ਦਾ ਤੌਰ ਤਰੀਕਾ ਕੀ ਹੈ, ਤਰੀਕਾਕਾਰ ਕੀ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ 2005, 2017 ਤੇ 2024 ਆਉਂਦਿਆਂ ਭਾਜਪਾ ਸ਼ਾਸਿਤ ਰਾਜਾਂ ਦੀਆਂ ਸਰਕਾਰਾਂ ਨੇ ਕਿਵੇਂ ਕਿਸਾਨਾਂ ਨੂੰ ਗੋਲੀਆਂ ਦੇ ਨਾਲ ਵਿੰਨਿਆ, ਉਹਨਾਂ ਨੂੰ ਦਰੜਿਆ, ਉਹਨਾਂ ਦੀ ਆਵਾਜ਼ ਦਬਾਈ, ਉਹਨਾਂ ਤੇ ਪਰਚੇ ਪਾਏ, ਉਹਨਾਂ ਦੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਤੱਕ ਫਰੀਜ਼ ਕੀਤਾ, ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਕਿਉਂਕਿ ਉਹ ਆਪਣੀਆਂ ਹੱਕੀ ਮੰਗਾਂ ਦੇ ਲਈ ਲੜ ਰਹੇ ਸਨ। ਕੀ ਸਥਿਤੀ ਰਹੀ ਮਹਾਰਾਸ਼ਟਰ ਦੇ ਵਿੱਚ, ਬਿਹਾਰ ਦੇ ਵਿੱਚ ਕੀ ਸਥਿਤੀ ਰਹੀ, ਝਾਰਖੰਡ ਦੇ ਵਿੱਚ ਕੀ ਸਥਿਤੀ ਰਹੀ, ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੀਆਂ ਜਦੋਂ ਮੰਗਾਂ ਦੇ ਲਈ ਲੜ ਰਹੇ ਸਨ ਕੀ ਸਥਿਤੀ ਰਹੀ, ਮੱਧ ਪ੍ਰਦੇਸ਼ ਦੇ ਵਿੱਚ ਕੀ ਸਥਿਤੀ ਰਹੀ, ਰਾਜਸਥਾਨ ਦੇ ਵਿੱਚ, ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ। ਪੰਜਾਬ ਦੇ ਬਾਰੇ ਹੁਣ ਮੈਂ ਤੁਹਾਨੂੰ ਦੱਸ ਹੀ ਚੁੱਕਿਆ। ਸ਼ੁਭਕਰਨ ਸਿੰਘ ਪਿੰਡ ਬੱਲੋ ਦਾ ਵਸਨੀਕ ਸੀਗਾ, ਬਠਿੰਡਾ ਜ਼ਿਲ੍ਹੇ ਦਾ। ਪਿਛਲੇ ਕਈ ਦਿਨਾਂ ਤੋਂ ਕਿਸਾਨੀ ਧਰਨੇ ਦੇ ਵਿੱਚ ਸਰਗਰਮ ਸੀਗਾ, ਆਪਣੀ ਜਾਨ ਦੇ ਗਿਆ। ਜਾਂ ਕਹਿ ਲਈਏ ਕਿ ਕਾਤਲ ਮਸ਼ੀਨਰੀ, ਸਰਕਾਰੀ ਮਸ਼ੀਨਰੀ ਨੇ, ਸਰਕਾਰੀ ਅੱਤਵਾਦ ਨੇ ਉਹਦੀ ਜਾਨ ਲੈ ਲਈ ਹੈ, ਉਹਦੇ ਗੋਲੀ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਗਿਆ, ਕਹਿ ਸਕਦੇ ਹਾਂ ਆਪਾਂ। 2005 ਦੀ ਗੱਲ ਆ, ਜਦੋਂ ਰਾਜਸਥਾਨ ਦੇ ਵਿੱਚ ਵਸੁੰਧਰਾ ਰਾਜੇ ਸਿੰਧੀਆ ਦੀ ਸਰਕਾਰ ਸੀ। ਕਿਸਾਨ ਪਾਣੀ ਮੰਗ ਰਹੇ ਸਨ। ਪਾਣੀ ਮੰਗਦੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ। ਪ੍ਰੋਟੈਸਟ ਤੇ ਗੋਲੀ ਚੱਲੀ, ਗੋਲੀ ਦੇ ਵਿੱਚ 5 ਜਣੇ ਮਾਰੇ ਗਏ। ਪੂਰੀ ਘਟਨਾ ਕੀ ਹੈ? ਇਹ ਗਰੁੱਪ ਆਫ ਫਾਰਮਰਸ ਹੈਡ ਗੈਦਰਡ ਐਟ ਸੋਇਲਾ ਵਿਲੇਜ। ਪਿੰਡ ਪੈਂਦਾ ਟੌਂਕ ਡਿਸਟ੍ਰਿਕਟ ਆ ਰਾਜਸਥਾਨ ਦਾ, ਉੱਥੇ ਸੋਇਲਾ ਪਿੰਡ ਹੈ। ਉਹ ਮੰਗ ਕਰ ਰਹੇ ਸਨ ਰਾਜਸਥਾਨ ਗੌਰਮੈਂਟ ਤੋਂ ਕਿ ਤੁਸੀਂ ਬਿਲਾਸਪੁਰ ਜਿਹੜਾ ਡੈਮ ਹੈ ਇਹਦੇ ਤੋਂ ਤੁਸੀਂ ਪਾਣੀ ਰਿਲੀਜ਼ ਕਰੋ ਤਾਂ ਜੋ ਆਪਣੀਆਂ ਫਸਲਾਂ ਨੂੰ, ਅਸੀਂ ਖੇਤਾਂ ਨੂੰ ਇਰੀਗੇਟ ਕਰ ਸਕੀਏ। ਉਦੋਂ ਇਰੀਗੇਟ ਜਿਹੜਾ ਗਰੁੱਪ ਸੀਗਾ ਇਹਨਾਂ ਨੇ ਐਜੀਟੇਟਡ ਗਰੁੱਪ, ਮਾਫ ਕਰਨਾ, ਇਰੀਗੇਸ਼ਨ ਦੀ ਮੰਗ ਕਰ ਰਿਹਾ ਜਿਹੜਾ ਇਹ ਗਰੁੱਪ ਸੀਗਾ, ਇਹਨੇ ਰਾਜਸਥਾਨ ਜੈਪੁਰ ਕੋਟਾ ਹਾਈਵੇ ਹੈ ਉਹ ਬਲੌਕ ਕਰਤਾ। ਜਦੋਂ ਬਲੌਕ ਕਰਤਾ ਤੇ ਕਿਸਾਨਾਂ ਤੇ ਗੋਲੀ ਚਲਾ ਦਿੱਤੀ ਪੁਲਿਸ ਨੇ। ਸਿੱਟੇ ਵਜੋਂ ਕੀ ਹੋਇਆ? 5 ਜਾਣੇ ਥਾਂ ਮਾਰੇ ਗਏ, 13 ਜਾਣੇ ਜ਼ਖਮੀ ਹੋਏ। ਇਹਨਾਂ ਵਿਕਟਮ ਦੇ ਵਿੱਚ ਇੱਕ ਹੰਸਾ ਦੇਵੀ ਸੀਗੀ ਜਿਹੜੀ ਕਿ ਇੱਕ ਪ੍ਰੈਗਨੈਂਟ ਔਰਤ ਸੀਗੀ। ਉਹਦਾ ਜਿਹੜਾ ਪਤੀ ਹੈ ਉਹ ਕਹਿੰਦਾ ਕਿ ਰਾਮ ਸਰੂਪ ਉਹਦਾ ਨਾਮ ਸੀਗਾ। ਉਹ ਕਹਿੰਦਾ ਕਿ ਇੱਥੇ ਰੋਜ਼ ਕਿਸਾਨਾਂ ਦੇ ਵਿੱਚ ਤਲਖ ਕਲਾਮੀ ਪੁਲਿਸ ਦੇ ਨਾਲ ਹੁੰਦੀ ਸੀ ਤੇ ਮੈਂ ਪੁਲਿਸ ਵਾਲਿਆਂ ਨੂੰ ਪਾਣੀ ਪਿਆਉਂਦਾ ਹੁੰਦਾ ਸੀਗਾ, ਕਿਉਂਕਿ ਤੁਹਾਨੂੰ ਪਤਾ ਨਾ ਰਾਜਸਥਾਨ ਦੇ ਵਿੱਚ ਦੂਰ ਦੁਰਾਡੇ ਕਈ ਇਲਾਕੇ ਅਜਿਹੇ ਨੇ ਜਿੱਥੇ ਪਾਣੀ ਦੀ ਬੜੀ ਕਮੀ ਹੈ। ਉਹ ਕਹਿੰਦਾ ਕਿ ਮੈਂ ਜਦੋਂ ਪੁਲਿਸ ਤਿੱਖੜ ਦੁਪਹਿਰ ਦੇ ਵਿੱਚ ਆਉਂਦੀ ਸੀ ਜਾਂ ਪੁਲਿਸ ਵਾਲੇ ਗੱਲ ਕਰਦੇ ਸੀ ਤਾਂ ਮੈਂ ਪਾਣੀ ਪਿਆਉਂਦਾ ਹੁੰਦਾ ਸੀ, ਪਰ ਇਹਨਾਂ ਦੀ ਗੋਲੀ ਕਰਕੇ ਮੇਰੀ ਗਰਭਵਤੀ ਪਤਨੀ ਦੀ, ਹੰਸਾ ਦੇਵੀ ਦੀ ਮੌਤ ਹੋ ਗਈ ਹੈ। ਉਸ ਤੋਂ ਬਾਅਦ ਉਹ ਕਹਿੰਦੇ ਕਿ ਪੁਲਿਸ ਨੇ ਜਿਹੜਾ ਆਈ ਵਿਟਨੈਸ ਸੀਗਾ ਇੱਕ ਦਸ਼ਰਥ ਸਿੰਘ ਰਾਜਵਤ, ਉਹਨੇ ਇਹ ਕਲੇਮ ਕੀਤਾ ਕਿ ਪੁਲਿਸ ਨੇ ਪਹਿਲਾਂ ਓਪਨ ਫਾਇਰਿੰਗ ਕੀਤੀ ਤੇ ਫਾਇਰਿੰਗ ਦੇ ਵਿੱਚ ਇਹ ਜਿਹੜੇ 5 ਕਿਸਾਨ ਆ ਉਹ ਮਾਰੇ ਗਏ। ਰਾਜਸਥਾਨ ਦੇ ਵਿੱਚ ਦੱਸਿਆ ਗਿਆ ਕਿ ਉਸ ਤੋਂ ਬਾਅਦ ਟੌਂਕ ਡਿਸਟ੍ਰਿਕਟ ਕਲੈਕਟਰ ਸੁਭਾਸ਼ ਭਾਰਗਵ, SP ਜਨਾਰਦਨ ਸ਼ਰਮਾ ਤੇ SHO ਸੋਇਲਾ ਪੁਲਿਸ ਸਟੇਸ਼ਨ ਦਾ ਇਹਨਾਂ ਨੂੰ ਰਿਮੂਵ ਕਰਨਾ ਪਿਆ ਸੀਗਾ। ਤੇ ਦੱਸਦੇ ਆ ਕਿ ਇਹ 8th ਪੁਲਿਸ ਫਾਇਰਿੰਗ ਸੀਗੀ ਕਰਾਊਡ ਦੇ ਉੱਤੇ ਜਦੋਂ ਤੋਂ ਵਸੁੰਧਰਾ ਰਾਜੇ ਸਿੰਧੀਆ ਦੀ ਗਵਰਨਮੈਂਟ ਆਈ ਸੀ ਦਸੰਬਰ 2003 ਦੇ ਵਿੱਚ। ਇਸ ਤੋਂ ਅਗਲੀ ਗੱਲ ਚੱਲ ਗਈ ਆਪਾਂ ਮੱਧ ਪ੍ਰਦੇਸ਼ ਦੇ ਵਿੱਚ। ਮੱਧ ਪ੍ਰਦੇਸ਼ ਦੇ ਵਿੱਚ ਕੀ ਹੋਇਆ ਕਿ ਪੁਲਿਸ ਨੇ ਮੰਦਸੌਰ ਦੇ ਇਲਾਕੇ ਦੇ ਵਿੱਚ ਕਿਸਾਨਾਂ ਤੇ ਉਦੋਂ ਗੋਲੀ ਚਲਾਤੀ ਜਦੋਂ ਉਹ ਐਜੀਟੇਸ਼ਨ ਕਰ ਰਹੇ ਸਨ ਬੈਟਰ ਪ੍ਰਾਈਸ ਦੀ ਖਾਤਰ, ਜਾਂ ਕਹਿ ਲਈਏ ਕਿ ਹੋਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਨੂੰ ਲੈ ਕੇ 2017 ਦੇ ਵਿੱਚ। ਉਦੋਂ ਇਹਨਾਂ ਨੇ BJP, ਭਾਰਤੀ ਜਨਤਾ ਪਾਰਟੀ ਸੀਗੀ, 2017 ਦੀ ਗੱਲ ਹੈ ਇਹ, ਜਦੋਂ ਉਹ ਰੂਲ ਕਰ ਰਹੀ ਸੀ ਉੱਥੇ। 2018 ਦੇ ਵਿੱਚ ਫਿਰ ਅਸੈਂਬਲੀ ਇਲੈਕਸ਼ਨ ਹੋਏ ਸੀਗੇ। ਉਦੋਂ ਮੰਦਸੌਰ ਦੇ ਵਿੱਚ BJP ਦੀ ਸਰਕਾਰ ਦੀ ਪੁਲਿਸ ਨੇ ਕਿਸਾਨਾਂ ਦੇ ਉੱਤੇ ਗੋਲੀ ਚਲਾਈ, ਸਿੱਟਾ ਨਿਕਲਿਆ, 6 ਫਾਰਮਰ ਮਾਰੇ ਗਏ। ਤੇ ਉਸ ਤੋਂ ਬਾਅਦ ਲਖੀਮਪੁਰ ਖੀਰੀ, ਉੱਤਰ ਪ੍ਰਦੇਸ਼ ਦੇ ਵਿੱਚ ਆਪਾਂ ਦੇਖਿਆ ਕਿ ਕਿਵੇਂ ਇਹਨਾਂ ਦੇ ਹੀ ਕੈਬਨਿਟ ਰਾਜ ਮੰਤਰੀ ਜਿਹੜਾ ਹੈਗਾ ਅਜੇ ਮਿਸ਼ਰਾ ਟੋਨੀ, ਉਹਦੇ ਪੁੱਤਰ ਆਸ਼ੀਸ਼ ਮਿਸ਼ਰਾ ਟੈਨੀ ਨੇ ਕਿਸਾਨਾਂ ਦੇ ਉੱਤੇ ਕਾਰ ਚੜਾ ਕੇ 4 ਸਿੱਖ ਕਿਸਾਨਾਂ ਦਾ ਕਤਲ ਕਰ ਦਿੱਤਾ ਸੀਗਾ। ਸੋ ਇਹ BJP ਦਾ ਜਿਹੜਾ ਮੈਕੈਨਿਜ਼ਮ ਹੈ,
ਲੋਕਾਂ ਦੀਆਂ ਮੰਗਾਂ ਦੇ ਨਾਲ ਨਜਿੱਠਣ ਦਾ, ਕਿਸਾਨਾਂ ਦੀਆਂ ਮੰਗਾਂ ਦੇ ਨਾਲ ਨਜਿੱਠਣ ਦਾ, ਉਹ ਇਹ ਮੈਕੈਨਿਜ਼ਮ ਹੈ। ਇਸ ਤੋਂ ਛੁੱਟ ਜੇ ਆਪਾਂ ਗੱਲ ਕਰ ਲਈਏ ਮਹਾਰਾਸ਼ਟਰ ਦੀ, ਮਹਾਰਾਸ਼ਟਰ ਦੇ ਵਿੱਚ ਜਦੋਂ ਬੀਜੇਪੀ ਗਵਰਨਮੈਂਟ ਦੇ ਵਿੱਚ ਸੀਗੀ, ਜਾਂ ਮਹਾਰਾਸ਼ਟਰ ਨੂੰ ਛੱਡ ਦਈਏ ਜੇ ਗੱਲ ਕਰੀਏ ਹਰਿਆਣੇ ਦੀ, ਤਾਂ ਹਰਿਆਣੇ ਦੇ ਵਿੱਚ ਵੀ ਲੰਘੇ ਦਿਨਾਂ ਦੇ ਵਿੱਚ ਸਰਕਾਰ ਦੇ ਨਾਲ ਖਾਸਾ ਟਕਰਾਓ ਸੀ। ਤੁਹਾਨੂੰ ਯਾਦ ਹੋਣਾ ਇੱਕ ਸਿਨਹਾ ਨਾਂ ਦਾ ਆਯੂਸ਼ ਸਿਨਹਾ ਨਾਂ ਦਾ ਇੱਕ ਜਿਹੜਾ ਤਤਕਾਲੀ ਉਸਦਾ SDM ਕਹਿ ਸਕਦੇ ਆਪਾਂ, ਇੱਕ ਅਫਸਰ ਸੀ ਜਿਹੜਾ ਕਹਿੰਦਾ ਸੀ ਜੇ ਕਿਸਾਨ ਅੱਗੇ ਵਧੇ ਤਾਂ ਸਿਰ ਤੋੜ ਦਿਓ, ਕੋਈ ਕਿਤੋਂ ਦਾ ਹੀ ਹੋਵੇ, ਕੋਈ ਕੁਛ ਵੀ ਕਹਿੰਦਾ ਹੋਵੇ, ਉਹ ਕਹਿੰਦਾ ਬਸ ਸਿਰ ਭੰਨ ਦਿਓ, ਜੇ ਇਹਨਾਂ ਨੇ ਸੁਰੱਖਿਆ ਘੇਰਾ ਤੋੜਿਆ ਤਾਂ ਇਹਦਾ ਨਾਲ ਸਿਰ ਭੰਨ ਦਿਓ। ਉਹੀ ਹਰਿਆਣੇ ਦੀ ਜਿਹੜੀ ਪੁਲਿਸ ਹੈ ਉਹਦੀ ਹੀ ਇਸੇ ਮੈਕੈਨਿਜ਼ਮ ਦੇ ਵਿੱਚੋਂ ਨਿਕਲੀ ਗੋਲੀ ਕਰਕੇ ਸ਼ੁਭਕਰਨ ਸਿੰਘ 22 ਸਾਲਾ ਨੌਜਵਾਨ ਮਾਰਿਆ ਗਿਆ। ਇਸ ਤੋਂ ਇਲਾਵਾ ਜੇ ਕਿਸਾਨੀ ਧਰਨੇ ਦੀ ਗੱਲ ਕਰ ਲਈਏ, ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ, ਡਿਟੇਨ ਕਰ ਲਿਆ ਗਿਆ ਕਿਉਂਕਿ ਉਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਦਿੱਲੀ ਧਰਨੇ ਦੇ ਨੂੰ ਸਪੋਰਟ ਕਰਨ ਚੱਲੇ ਸੀਗੇ। ਗੁਜਰਾਤ ਦੇ ਵਿੱਚ ਹਜ਼ਾਰਾਂ ਕਿਸਾਨਾਂ, ਸੈਂਕੜੇ ਕਿਸਾਨਾਂ ਨੂੰ ਇਸ ਕਰਕੇ ਦਬੋਚਿਆ ਗਿਆ ਕਿਉਂਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਮੂਹਰੇ ਆਪਣੀ ਗੱਲ ਰੱਖਣਾ ਚਾਹੁੰਦੇ ਸੀ। ਗੁਜਰਾਤ ਦੇ ਬਾਰੇ ਤਾਂ ਪੈਟਰਨ ਇਹ ਵੀ ਕਿਹਾ ਜਾਂਦਾ ਕਿ ਗੁਜਰਾਤ ਦੇ ਵਿੱਚ ਤਾਂ ਜੇ ਤੁਸੀਂ ਪ੍ਰੋਟੈਸਟ ਵੀ ਕਰਨ ਚੱਲੇ ਹੋ ਤਾਂ ਤੁਹਾਨੂੰ ਤੋਂ ਮੰਗ ਪੱਤਰ ਲੈ ਲਿਆ ਜਾਂਦਾ, ਪਰ ਆਉਂਦਿਆਂ ਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਬਾਰੇ ਤੁਹਾਡੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ, ਤੁਹਾਡੀ ਵਿੱਤੀ ਜੋ ਜਾਣਕਾਰੀ ਤੁਹਾਡੇ ਘਰੇ ਭੇਜ ਦਿੱਤੀ ਜਾਂਦੀ ਹੈ ਕਿ ਜਾਂ ਤਾਂ ਪ੍ਰੋਟੈਸਟ ਕਰ ਲਓ, ਮੰਗਾਂ ਰੱਖ ਲਓ, ਤੇ ਜਾਂ ਫਿਰ ਇਹਨੂੰ ਐਕਸੈਪਟ ਕਰੋ ਤੇ ਅੱਗੇ ਤੋਂ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਪ੍ਰੋਟੈਸਟ ਕਰਨ ਤੋਂ ਪਹਿਲਾਂ 100 ਵਾਰੀ ਸੋਚੋ। ਸੋ ਇਸ ਤਰ੍ਹਾਂ ਦਾ ਮੈਕੈਨਿਜ਼ਮ ਹੈ। 700 ਕਿਸਾਨ ਸ਼ਹੀਦ ਹੋ ਗਿਆ ਸੀਗਾ ਤੇ ਸਾਡਾ ਪ੍ਰਧਾਨ ਮੰਤਰੀ ਸਾਹਿਬ ਇੰਨੇ ਅਸੰਵੇਦਨਸ਼ੀਲ ਲੋਕ ਨੇ, ਇੰਨੇ ਗੈਰ ਇਖਲਾਕੀ ਲੋਕ ਨੇ ਕਿ ਉਹਨਾਂ ਨੂੰ ਜਦੋਂ ਸੱਤਿਆਪਾਲ ਮਲਿਕ ਨੇ ਕਿਹਾ ਕਿ ਬਈ ਤੁਸੀਂ 700 ਕਿਸਾਨ ਸ਼ਹੀਦ ਹੋ ਗਏ ਤੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੇਰੇ ਆਖੇ ਹੋਇਆ। ਜਦੋਂ ਕੁੜੀਆਂ ਨੇ, ਪਹਿਲਵਾਨਾਂ ਨੇ, ਜਿਨ੍ਹਾਂ ਨੂੰ ਇਹਨਾਂ ਨੇ ਖੁਦ ਸਨਮਾਨ ਕੀਤਾ ਸੀਗਾ, ਜਦੋਂ ਉਹਨਾਂ ਨੇ ਕਿਹਾ ਕਿ ਜਿਹੜਾ ਬ੍ਰਿਜ ਭੂਸ਼ਣ ਨਾ ਸਾਡੇ ਨਾਲ ਵਧੀਕੀਆਂ ਕਰਦਾ, ਸਾਡੇ ਨਾਲ ਸਰੀਰਕ ਵਧੀਕੀਆਂ ਕਰਦਾ, ਸਾਡਾ ਇਕੱਲੇਪਣ ਦਾ ਫਾਇਦਾ ਉਠਾਉਂਦਾ ਤੇ ਸਾਨੂੰ ਤਰ੍ਹਾਂ ਦੇ ਤਰੀਕਿਆਂ ਨਾਲ ਜਿਹੜੇ ਕਿ ਨਾ ਬਰਦਾਸ਼ਤ ਕਰਨ ਯੋਗ ਨੇ ਉਹਨਾਂ ਦੇ ਨਾਲ ਸਾਡੀਆਂ ਸਰੀਰਾਂ ਨੂੰ ਗਲਤ ਤਰੀਕੇ ਨਾਲ ਟੱਚ ਕਰਦਾ, ਇਹ ਬੰਦਾ ਸਾਡੀ ਬਰਦਾਸ਼ਤ ਤੋਂ ਬਾਹਰ ਹੈ। ਖਿਡਾਰੀਆਂ ਨੇ, ਅੱਕਿਆਂ ਨੇ ਆਪਣੇ ਮੈਡਲ ਤੱਕ ਮੋੜਤੇ, ਬਜਰੰਗ ਪੂਨੀਆ ਵਰਗਿਆਂ ਨੇ ਪਦਮ ਸ਼੍ਰੀ ਰੋਡ ਤੇ ਰੱਖਤਾ, ਸੜਕ ਤੇ ਰੱਖਤਾ, ਪਰ ਇਹ ਪ੍ਰਧਾਨ ਮੰਤਰੀ ਸਾਹਿਬ ਫਿਰ ਨਹੀਂ ਬੋਲੇ। ਮਣੀਪੁਰ ਦੇ ਵਿੱਚ 2 ਔਰਤਾਂ ਨੂੰ ਨੰਗਿਆਂ ਕਰਕੇ ਘੁਮਾਇਆ ਗਿਆ, ਵੀਡੀਓ ਵਾਇਰਲ ਹੋਈ, ਪਰ ਇਹਨਾਂ ਦਾ ਬੀਰੇਨ ਸਿੰਘ ਮੁੱਖ ਮੰਤਰੀ ਕੀ ਕਹਿ ਰਿਹਾ, ਉਹ ਕਹਿੰਦਾ ਕਿ ਅਸੀਂ ਇਸੇ ਕਰਕੇ ਤਾਂ ਨੈੱਟ ਨਹੀਂ ਚਲਾਉਂਦੇ ਕਿ ਜੇਕਰ ਨੈੱਟ ਚੱਲਿਆ ਤਾਂ ਇਹ ਗੱਲਾਂ ਬਾਹਰ ਜਾਣਗੀਆਂ, ਜੇਕਰ ਨੈੱਟ ਨਹੀਂ ਚੱਲ ਰਿਹਾ, ਜੇਕਰ ਨੈੱਟ ਬੰਦ ਕੀਤਾ ਗਿਆ ਤੇ ਉੱਥੇ ਇਹਦਾ ਮਤਲਬ ਕੀ ਇਹ ਬਣਦਾ ਕਿ ਤੁਸੀਂ ਜੋ ਮਰਜ਼ੀ ਅਣਮਨੁੱਖੀ, ਗੈਰ ਮਨੁੱਖੀ ਚੀਜ਼ਾਂ ਕਰੀ ਚੱਲੋ, ਜੋ ਤੁਹਾਡੇ ਦਿਲ ਦੇ ਵਿੱਚ ਆਉਂਦਾ, ਜੋ ਪੀੜਤੰਤਰ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਹੈਂਡਲ ਕਰਦਾ ਜਾਂ ਆਪਣੇ ਤਰੀਕੇ ਦੇ ਨਾਲ ਜੋ ਕ੍ਰਾਈਮ ਕਰਦਾ ਉਹਨੂੰ ਤੁਸੀਂ ਮੌਬ ਲਿੰਚਿੰਗ, ਤੁਸੀਂ ਉਹਨੂੰ ਕਾਨੂੰਨੀ ਕਰਾਰ ਦੇ ਰਹੇ ਹੋ ਸਿਰਫ ਇਸ ਕਰਕੇ ਕਿ ਉੱਥੇ ਨੈੱਟ ਬੰਦ ਹੈ। ਕਿੰਨੀ ਬੇਸ਼ਰਮੀ ਦੀ ਹੱਦ ਹੈ। ਔਰ ਇਸ ਤਰੀਕੇ ਦੀਆਂ ਤੁਹਾਨੂੰ ਹਜ਼ਾਰਾਂ ਮਿਸਾਲਾਂ, ਇਸ ਤਰੀਕੇ ਦੀਆਂ ਹਜ਼ਾਰਾਂ ਉਦਾਹਰਨਾਂ ਤੁਹਾਨੂੰ ਕਿਸਾਨੀ ਅੰਦੋਲਨ ਵੇਲੇ ਮਿਲ ਜਾਣਗੀਆਂ ਜਦੋਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਟੌਰਚਰ ਕੀਤਾ ਗਿਆ। ਖੱਟਰ ਸਾਹਿਬ ਕਿਸਾਨਾਂ ਦੇ ਬਾਰੇ ਬੜੀ ਭੱਦੀ ਟਿੱਪਣੀ ਇਹਨਾਂ ਨੇ ਕੀਤੀ ਸੀ, ਇਹਨਾਂ ਦੇ ਮੰਤਰੀ ਨੇ ਕੀਤੀ ਸੀ, ਬਾਅਦ ਦੇ ਵਿੱਚ ਇਹਨਾਂ ਦਾ ਹੈਲੀਕਾਪਟਰ ਨਹੀਂ ਸੀ ਉਤਰਨ ਦਿੱਤਾ ਗਿਆ। ਸੋ ਉਹੀ ਮੈਕੈਨਿਜ਼ਮ ਹੁਣ ਪੰਜਾਬ ਦੀਆਂ ਹੱਦਾਂ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਅਥਰੂ ਗੈਸ ਦੇ ਗੋਲੇ, ਰਬੜ ਬੁਲਟ, ਇਹ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ, ਹਾਲਾਂਕਿ ਇਹ ਵੀ ਨਜਾਇਜ਼ ਨੇ, ਤੇ ਹੁਣ ਤਾਂ ਸਿੱਧੀਆਂ ਗੋਲੀਆਂ ਮਾਰਨ ਤੱਕ ਦੀ ਗੱਲ ਆ ਗਈ। ਸੋ ਇੱਕ ਖਤਰਨਾਕ ਮੈਕੈਨਿਜ਼ਮ ਹੈ ਜਿਹੜਾ ਕਿ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਅਲਾਉਡ ਨਹੀਂ ਹੋਣਾ ਚਾਹੀਦਾ। ਇਹ ਲੋਕਾਂ ਦੀ ਜਾਨ ਦਾ ਦੁਸ਼ਮਣ ਹੈ। ਇਹ ਭਾਜਪਾ ਨੂੰ ਜਿਹੜਾ ਆਪਣਾ ਕੰਮਕਾਰ ਕਰਨ ਦਾ ਤਰੀਕਾ, ਲੋਕਾਂ ਦੀਆਂ ਐਜੀਟੇਸ਼ਨਾਂ ਨੂੰ ਦਬਾਉਣ ਦਾ, ਉਹਨਾਂ ਦੀ ਮੰਗਾਂ ਦੀ ਗੱਲ ਕਰਨ ਨੂੰ ਦਬਾਉਣ ਦਾ, ਇਹ ਤਰੀਕਾਕਾਰ ਵੀ ਬੀਜੇਪੀ ਨੂੰ ਬਦਲਣਾ ਪੈਣਾ, ਨਹੀਂ ਤਾਂ ਫਿਰ ਲੋਕ ਬਦਲ ਦਿੰਦੇ ਆ। ਬਹੁਤ ਧੰਨਵਾਦ, ਜਲਦ ਮਿਲਾਂਗੇ ਇੱਕ